ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੋਟ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਦਾਨਿਸ਼ਮੰਦ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनु प्रोग्राम सचो सच विच बहुत शुक्रिया जी डॉक्टर साहब आज 16 मार्च 2021 3 चेत नानकशाही 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਦਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਸਿਨ ਕੇਬਲ ਬੈਲਫਾਈਲ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਅਹਿਮ ਇਸ਼ੂ ਦੇ ਨਾਲ। ਪਹਿਲੇ ਅਹਿਮ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਜਿਸ ਤਰ੍ਹਾਂ ਕਿ ਬੇਸ਼ੱਕ ਅਮਰੀਕਾ ਆਸਟ੍ਰੇਲੀਆ ਜਾਪਾਨ ਅਤੇ ਇੰਡੀਆ 4 ਦੇਸ਼ਾਂ ਦੇ ਬਣੇ ਗਰੁੱਪ ਕੁਆਡ ਦੀ ਪਹਿਲੀ ਮੀਟਿੰਗ ਵਿੱਚ ਕਿਸੇ ਦੇ ਮੂੰਹੋਂ ਚੀਨ ਲਫ਼ਜ਼ ਜਿਹੜਾ ਸੀ ਉਹ ਨਹੀਂ ਸੀ ਨਿਕਲਿਆ। ਸੋ ਹੁਣ ਅਮਰੀਕਾ ਨੇ ਆਪਣੀ ਦੁਸ਼ਮਣੀ ਦੇ ਜਿਹੜੇ ਦੰਦ ਨੇ ਉਹ ਦਿਖਾਣੇ ਸ਼ੁਰੂ ਕਰ ਦਿੱਤੇ ਨੇ। ਅਮਰੀਕਾ ਤੇ ਜਾਪਾਨ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਚੀਨ ਪ੍ਰਤੀ ਕਾਫੀ ਸਖਤ ਲਹਿਜ਼ਾ ਦੇਖਣ ਚ ਆਇਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਨਾਨਕਸ਼ਾਹੀ ਨਵਾਂ ਵਰ੍ਹਾ 553 ਦੀ ਮੁਬਾਰਕਬਾਦ ਵੀ ਦਿੱਤੀ ਹੈ ਔਰ ਬਹੁਤ ਸਾਰਿਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਕਿ ਸਟੇਟ ਆਫ ਕਨੈਟੀਕਟ ਨੇ ਸਿੱਖ ਫਲੈਗ ਨਿਸ਼ਾਨ ਸਾਹਿਬ ਨੂੰ ਨਾ ਸਿਰਫ ਰੈਕਗਨਾਈਜ਼ ਕੀਤਾ ਹੈ ਬਲਕਿ ਉਹ ਦਿਨ 11 ਮਾਰਚ ਦਾ ਜਿਹੜਾ 238 ਵਰੇ ਪਹਿਲਾਂ ਦਿੱਲੀ ਫਤਿਹ ਦਿਵਸ ਸੀ ਉਸ ਦਿਨ ਨੂੰ ਹੀ ਇਹ ਸਿੱਖ ਫਲੈਗ ਡੇ ਵਜੋਂ ਮਾਨਤਾ ਦਿੱਤੀ ਹੈ। ਔਰ ਜਿਵੇਂ ਗੁਰਦੁਆਰਾ ਸਾਹਿਬ ਹੈਮਪਟਨ ਦੇ ਬਾਹਰ ਨਿਸ਼ਾਨ ਸਾਹਿਬ ਝੁਲਾਇਆ ਗਿਆ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇਹ ਇੱਕ ਪੋਲੀਟੀਕਲ ਫਲੈਗ ਦੇ ਤੌਰ ਤੇ ਉਸ ਦਿਨ ਹੋਇਸਟ ਹੋਇਆ। ਜੇ ਧਾਰਮਿਕ ਜਿਵੇਂ ਗੁਰਦੁਆਰਾ ਸਾਹਿਬ 'ਚ ਨਿਸ਼ਾਨ ਸਾਹਿਬ ਚੋਲਾ ਬਦਲਿਆ ਜਾਂਦਾ ਉਹ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਹੀ ਹੁੰਦਾ ਔਰ ਉਹ ਪੂਰੀਆਂ ਮਜ਼ਹਬੀ ਰਸਮਾਂ ਦੇ ਨਾਲ ਹੁੰਦਾ ਹੈ। ਲੇਕਿਨ ਇਸ ਨਿਸ਼ਾਨ ਸਾਹਿਬ ਨੂੰ ਹੋਇਸਟ ਕਰਨ ਵੇਲੇ 2 ਸ਼ਹਿਰਾਂ ਦੇ ਮੇਅਰ ਔਰ ਬਾਕੀ ਵਰਲਡ ਸਿੱਖ ਪਾਰਲੀਮੈਂਟ ਦੇ ਐਕਟਿਵਿਸਟ ਇਹ ਸ਼ਾਮਲ ਸਨ। ਸੋ ਅਸੀਂ ਸਾਰਿਆਂ ਦਾ ਸਾਂਝੇ ਤੌਰ ਤੇ ਸ਼ੁਕਰੀਆ ਅਦਾ ਕਰਦੇ। ਦੂਸਰਾ ਪਾਰਟ ਕਿਉਂਕਿ ਬਹੁਤ ਵਾਰ ਅਜੇ ਵੀ ਜਿਹੜੀਆਂ ਲਿਖਤਾਂ ਨੇ ਕਿਸਾਨ ਅੰਦੋਲਨ ਨਾਲ ਸੰਬੰਧਿਤ ਔਰ ਕੁਛ ਦੀਆਂ ਫਰਸਟ੍ਰੇਸ਼ਨਸ ਨੇ ਕੁਛ ਨੂੰ ਅਜੇ ਵੀ ਹੋਪਸ ਨੇ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਕੋਈ ਵੀ ਜਿਹਨੂੰ ਨਵੀਂ ਡਿਵੈਲਪਮੈਂਟ ਉੱਥੇ ਹੋਈ ਹੋਏ ਉਸ ਨੂੰ ਅਸੀਂ ਜ਼ਰੂਰ ਡਿਸਕਸ ਕਰਦੇ ਪਰ ਇਸ ਵੇਲੇ ਜਿਹੜੇ ਮੁੱਖ ਬਾਰਡਰ ਨੇ ਸਿੰਘੂ ਟਿਕਰੀ ਜਾਂ ਗਾਜ਼ੀਪੁਰ ਉੱਥੇ ਤਾਂ ਇਹੀ ਸੀ ਕਿ ਜੀ ਸਿੰਘੂ ਬਾਰਡਰ 'ਤੇ ਪੱਕੇ ਘਰ ਬਣਾਉਣੇ ਸ਼ੁਰੂ ਕੀਤੇ ਨੇ ਕਿ ਅਸੀਂ ਗਰਮੀਆਂ ਤੋਂ ਬਚਣ ਲਈ ਕਰ ਰਹੇ ਹਾਂ। ਹਰਿਆਣਾ ਪੁਲਿਸ ਨੇ ਕੇਸ ਰਜਿਸਟਰ ਕੀਤਾ ਹੈ ਜਾਂ ਜਿਵੇਂ ਕਿਸਾਨੀ ਲੀਡਰਸ਼ਿਪ ਦਾ ਇੱਕ ਵੱਡਾ ਹਿੱਸਾ ਬੰਗਾਲ 'ਚ ਗਿਆ ਹੋਇਆ ਹੈ। ਪਤਾ ਨਹੀਂ ਉਹ ਪੰਜਾਬੀ 'ਚ ਬੋਲਦੇ ਹੋਣੇ ਨੇ ਵੀ ਵੋਟਾਂ ਨਾ ਪਾਓ ਬੀਜੇਪੀ ਨੂੰ। ਹਾਲਾਂ ਉੱਥੇ ਉਹ ਲੈਫਟਿਸਟ ਔਰ ਕਾਂਗਰਸੀਆਂ ਦੇ ਹੀ ਜ਼ਿਆਦਾ ਨੇੜੇ ਨੇ ਲੈਫਟਿਸਟ ਦੇ ਔਰ ਅੱਗੋਂ ਵਾਲੇ ਬੰਗਲਾ 'ਚ ਬੈਠੇ ਨੇ। ਸੋ ਬੰਗਲਾ ਜ਼ਬਾਨ ਬੋਲਣ ਵਾਲੇ ਨੇ ਪਰ ਅਸੀਂ ਇਸ ਬਾਰੇ ਕੋਈ ਨੈਗੇਟਿਵਿਟੀ ਵੀ ਨਹੀਂ ਕਰਨਾ ਚਾਹੁੰਦੇ। ਲੇਕਿਨ ਬਾਹਰ ਜਿੰਨੀ ਕੁ ਵੀ ਆਵਾਜ਼ ਚੁੱਕੀ ਜਾਣ ਦੀ ਕੋਸ਼ਿਸ਼ ਪਹਿਲਾਂ ਰਹੀ ਹੈ ਉਸੇ ਮੁਤਾਬਕ ਹੀ ਹੈ। ਸਾਨੂੰ ਅੱਜ ਹੀ ਦੱਸਿਆ ਗਿਆ ਕਿ ਆਉਣ ਵਾਲੇ ਸੈਚਰਡੇ ਬਹੁਤ ਜ਼ੋਰਦਾਰ ਪ੍ਰੋਟੈਸਟ ਵਾਸ਼ਿੰਗਟਨ DC ਦੇ ਵਿੱਚ ਹੋ ਰਹੇ ਔਰ ਈਵਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸ਼ਹਿਰ ਦੇ ਪ੍ਰਮੁੱਖ ਸ਼ਹਿਰ ਸਰੀ ਜਿੱਥੇ ਲਗਭਗ 30% ਆਬਾਦੀ ਸਿੱਖਾਂ ਦੀ ਹੈ ਔਰ ਨਾਲ ਲੱਗਦੇ ਸਰੀ ਦੇ ਹੋਰ ਟਾਊਨਸ਼ਿਪਸ ਐਬਸਫੋਰਡ ਔਰ ਦੂਸਰੇ 'ਚ
ਵੱਡੇ ਵੱਡੇ ਫਾਰਮ ਨੇ ਖੇਤੀਬਾੜੀ 'ਚ ਸਿੱਖ ਕਾਫੀ ਵੱਡੀ ਗਿਣਤੀ 'ਚ ਨੇ, ਅੱਛਾ ਉਹਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਔਰ ਇਹ ਦਰਸ਼ਕ ਸਕਰੀਨ ਦੇ ਉੱਤੇ ਪਿਕਚਰ ਦੇਖ ਸਕਦੇ ਨੇ। ਨਾਈਸ। ਔਰ ਇਸ ਟਰੈਕਟਰ ਮਾਰਚ ਦੇ ਵਿੱਚ ਸਿਰਫ ਇਹੀ ਨਹੀਂ ਕਿ ਬਈ ਸਿੱਖ ਕਿਸਾਨ ਸ਼ਾਮਲ ਹੋਏ, ਬਹੁਤ ਸਾਰੇ ਜਿਹੜੇ ਕੈਨੇਡੀਅਨ ਗੋਰੇ ਨੇ ਉਹ ਵੀ ਆਪਣੇ ਟਰੈਕਟਰ ਲੈ ਕੇ ਆਏ। ਵੈਰੀ ਗੁੱਡ। ਔਰ ਦਿਲਚਸਪ ਗੱਲ ਇਹ ਹੈ ਕਿ ਵੀ ਈਵਨ ਜਿੱਥੇ ਭਾਰਤ ਦੇ ਕਾਮਰੇਡਾਂ ਨੂੰ ਨਿਸ਼ਾਨ ਸਾਹਿਬ ਤੋਂ ਪ੍ਰੋਬਲਮ ਰਹੀ ਕਿ ਜੀ ਉਹ ਟਰੈਕਟਰ ਤੇ ਨਾ ਲੱਗੇ, ਇੱਥੇ ਜਿਹੜੇ ਕੈਨੇਡੀਅਨ ਟਰੈਕਟਰਾਂ ਦੇ ਉੱਤੇ ਆਏ ਨੇ ਉਸ ਟਰੈਕਟਰ ਮਾਰਚ ਦੇ ਵਿੱਚ, ਉਹਨਾਂ ਨੇ ਖਾਲਸਾਈ ਝੰਡਾ ਜਿਸ ਦੇ ਉੱਤੇ ਖੰਡਾ ਹੈ ਔਰ ਸਿੱਖ ਐਂਬਲਮ ਹੈ, ਇਹ ਉਹਨਾਂ ਦੇ ਝੰਡੇ ਲੱਗੇ ਹੋਏ ਨੇ ਟਰੈਕਟਰਾਂ ਦੇ Very ਅੱਗੇ। nice। ਔਰ ਨਾਲ ਉਹਨਾਂ ਦੇ ਨਾਰੇ ਇਹੀ ਨੇ, ਨੋ ਫਾਰਮਰ ਨੋ ਫੂਡ ਵਾਲੀਆਂ ਝੰਡੀਆਂ ਵੀ ਨੇ। ਔਰ ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਤਿੰਨੋਂ ਹੀ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਕੈਂਸਲ ਕਰੇ। ਔਰ ਇੱਥੇ ਇਸੇ ਤਰ੍ਹਾਂ ਉਹਨਾਂ ਨੇ ਸ੍ਰੀਨਗਰ ਦੀ ਜਦੋਂ ਉਹਨਾਂ ਦੀ ਜਿਹੜੀ ਮੇਨ ਬਾਡੀ ਹੈ ਜਿਸ ਨੂੰ ਅਸੀਂ ਮਿਊਨਿਸਪੈਲਿਟੀ ਕਹਿ ਦਿੰਦੇ ਹਾਂ ਆਮ ਜ਼ੁਬਾਨ 'ਚ, ਅੱਛਾ ਉਹਦੇ ਅੱਗੇ ਪਹੁੰਚੇ ਤੇ ਉੱਥੇ ਉਹਨਾਂ ਨੇ ਪੌੜੀਆਂ ਦੇ ਉੱਤੇ 200 ਜੁੱਤੀਆਂ ਰੱਖੀਆਂ ਜਿਹੜੀਆਂ ਇਸ ਗੱਲ ਦੀਆਂ ਰਿਮਾਈਂਡਰ ਸੀ ਕਿ 200 ਤੋਂ ਵੱਧ ਕਿਸਾਨ ਇਸ ਮੋਰਚੇ ਦੌਰਾਨ ਸ਼ਹੀਦ ਹੋ ਚੁੱਕੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਪ੍ਰਣ ਕੀਤਾ ਕਿ ਭਾਈ ਅਸੀਂ ਜਦੋਂ ਤੱਕ ਇਹ ਫਤਿਹ ਨਹੀਂ ਹੁੰਦਾ ਅਸੀਂ ਆਪਣੇ ਜਿਹੜਾ ਧਰਤੀ ਦੇ ਕਿਸਾਨਾਂ ਦੇ ਨਾਲ ਖਲੋਤੇ ਹਾਂ। ਦੂਸਰੀ ਖਬਰ ਜਿਹੜੀ ਅੱਜ ਪ੍ਰੋਮੀਨੈਂਟਲੀ ਈਵਨ ਦੁਸ਼ਮਣ ਮੀਡੀਆ ਨੇ ਵੀ ਲਾਈ ਹੈ, ਜਿਹਨੂੰ ਅਸੀਂ ਗੋਦੀ ਮੀਡੀਆ ਕਹਿੰਦੇ ਹਾਂ, ਅੱਛਾ ਰਣਜੀਤ ਸਿੰਘ, ਇਹ ਉਹ ਨੌਜਵਾਨ ਜਿਸ ਨੂੰ ਜਦੋਂ ਕਿ ਹਿੰਦੂਤਵੀ ਗੁੰਡਿਆਂ ਨੇ ਸਿੰਘੂ ਬਾਰਡਰ ਦੇ ਉੱਤੇ ਔਰ ਖ਼ਾਸ ਤੌਰ ਤੇ ਜਿਹੜੀ ਕਿਸਾਨ ਮਜ਼ਦੂਰ ਏਕਤਾ ਵਾਲਿਆਂ ਦੀ ਸਟੇਜ ਸੀ ਜਿਹੜੀ ਮੇਨ ਸਟੇਜ ਤੋਂ ਪਾਸੇ, ਉਹਨਾਂ ਦੇ ਖੈਮੇ ਤੇ ਲੰਗਰ ਵਾਲੇ ਪਾਸਿਓਂ ਹਮਲਾ ਕੀਤਾ ਜਿੱਥੇ ਬਹੁਤ ਵੱਡੀ ਗਿਣਤੀ 'ਚ ਬੀਬੀਆਂ ਦੇ ਉੱਤੇ ਅਟੈਕ ਸੀ ਤੇ ਔਰ ਪੁਲਿਸ ਉਹਨਾਂ ਦੀ ਮਦਦ ਕਰ ਰਹੀ ਸੀ। ਸੋ ਇੱਕ ਸਿੱਖ ਨੌਜਵਾਨ ਰਣਜੀਤ ਸਿੰਘ ਜਿਹੜਾ ਕਿ ਬਾਹਰ ਨਿਕਲਿਆ, ਉਹਨੇ ਉਹਨਾਂ ਬੀਬੀਆਂ ਨੂੰ ਪ੍ਰੋਟੈਕਟ ਕੀਤਾ, ਪਰ ਜਿਵੇਂ ਪੁਲਿਸ ਨੇ ਉਸ ਨੂੰ ਫੜ ਕੇ ਕੇਸਾਂ ਤੋਂ ਧੂ ਕੇ ਜਿਸ ਕਿਸਮ ਦੀ ਉਸ ਦੀ ਨਾ ਸਿਰਫ ਬੇਅਦਬੀ ਕੀਤੀ, ਕਕਾਰਾਂ ਦੀ ਮਾਰ ਕੁਟਾਈ ਕੀਤੀ, ਉਹ ਕੁਦਰਤੀ ਵੀਡੀਓ ਰਿਕਾਰਡ ਹੋਈ ਔਰ ਉਹ ਚਾਰੇ ਪਾਸੇ ਗਈ। ਲੇਕਿਨ ਇਹਦੇ ਬਾਵਜੂਦ ਪੁਲਿਸ ਨੇ ਉਸ ਦੇ ਉੱਤੇ ਹੀ ਜਿਹੜਾ ਹੈ ਉਹ ਕੇਸ ਕਿ ਜੀ ਪੁਲਿਸ ਤੇ ਹਮਲਾ ਕੀਤਾ ਬਣਾ ਕੇ ਉਹਨੂੰ ਜੇਲ੍ਹ ਚ ਲੈ ਗਏ। ਔਰ ਇਹ ਇੱਕ ਵੱਡਾ ਕੇਸ ਬਣਿਆ। ਪੰਜਾਬ ਅਸੈਂਬਲੀ ਦੇ ਵਿੱਚ ਵੀ ਸੁਖਪਾਲ ਸਿੰਘ ਖਹਿਰਾ ਨੇ ਇਸ ਸਵਾਲ ਨੂੰ ਚੁੱਕਿਆ ਔਰ ਇਹ ਖੁਸ਼ੀ ਦੀ ਗੱਲ ਹੈ ਕਿ ਅੱਜ ਰਣਜੀਤ ਸਿੰਘ ਦੀ ਬੇਲ ਹੋਈ ਹੈ, ਉਹ ਬਾਹਰ ਆਇਆ ਔਰ ਉਹੀ ਚੜ੍ਹਦੀ ਕਲਾ ਦੇ ਭਾਵ ਔਰ ਉਸੇ ਤਰ੍ਹਾਂ ਹੀ ਜਿਹੜੀ ਖਾਲਸਾਈ ਸਪਿਰਿਟ ਹੈ, ਸੋ ਅੱਜ ਇਹ ਵੱਡੀ ਖਬਰ ਹੈ। ਲੇਕਿਨ ਇੱਕ ਪਾਸੇ ਜਦੋਂ ਹਕੀਕਤ ਸਾਹਮਣੇ ਹੈ ਕਿ ਕਿਵੇਂ ਪੀਸਫੁਲ ਨੌਜਵਾਨ ਨੂੰ ਹਮਲੇ ਦਾ ਸ਼ਿਕਾਰ ਬਣਾਇਆ ਗਿਆ, ਪਰ ਤੁਸੀਂ ਇਹਨਾਂ ਹਿੰਦੂਤਵੀ ਅਖਬਾਰਾਂ ਜਿਨ੍ਹਾਂ 'ਚ ਟ੍ਰਿਬਿਊਨ ਵੀ ਸ਼ਾਮਲ ਹੈ ਉਹਨਾਂ ਦੀ ਤੁਸੀਂ ਹੈਡਲਾਈਨ ਦੇਖੋਗੇ, ਰਣਜੀਤ ਸਿੰਘ ਅਕਿਊਜ਼ਡ ਆਫ ਅਟੈਕਿੰਗ ਕਾਪਸ ਐਟ ਸਿੰਘੂ ਬਾਰਡਰ ਗੈਟਸ ਬੇਲ, ਕਿ ਵੀ ਜਿਹਨੇ ਅਟੈਕ ਕੀਤਾ ਹੈ ਕਿ ਬਜਾਏ ਇਹ ਕਹਿਣ ਦੇ ਕਿ ਜਿਹੜਾ who was targeted by the police, ਕਿਉਂਕਿ ਉਸ ਨੌਜਵਾਨ 22 ਸਾਲਾਂ ਦੇ ਨੇ, ਉਹਨਾਂ ਹਿੰਦੂ ਤਵੀਆਂ ਦੇ ਜਿਹੜੇ ਮਾੜੇ ਇਰਾਦੇ ਸੀ ਬੀਬੀਆਂ ਨੂੰ ਬੇਇੱਜ਼ਤ ਕਰਨ ਦੇ, ਅਪਮਾਨਿਤ ਕਰਨ ਦੇ, ਉਹ ਪੂਰੇ ਨਹੀਂ ਹੋਣ ਦਿੱਤੇ, ਉਹ ਆਪਣੀ ਜਾਨ ਦੇ ਉੱਤੇ ਖੇਲੇ। ਸੋ ਇਹ ਹੈ ਜਿਹੜੀ ਨੈਗੇਟਿਵਿਟੀ ਦਾ ਸਾਰਾ ਦੌਰਾ ਚੱਲ ਰਿਹਾ। ਔਰ ਦੂਸਰੇ ਪਾਸੇ ਉਹੀ ਖੇਡ ਖੇਡੀ ਜਾ ਰਹੀ ਹੈ ਹਕੂਮਤ ਦੇ ਵੱਲੋਂ। ਹਾਲਾਂ ਅਸੀਂ ਦੇਖਦੇ ਹਾਂ ਕਿ 24 ਨਵੰਬਰ ਤੱਕ ਹਕੂਮਤ ਫਿਕਰਮੰਦ ਸੀ ਕਿ ਕੋਈ ਨਾ ਕੋਈ ਗੱਲਬਾਤ ਨਿਬੇੜ ਲਈ ਜਾਏ, ਪਰ ਅਨਫੋਰਚੂਨੇਟਲੀ ਕਿਸਾਨ ਲੀਡਰਸ਼ਿਪ ਨੇ 26 ਜਨਵਰੀ ਦੀਆਂ ਘਟਨਾਵਾਂ ਨੂੰ ਜਿਹੜੀ ਉਹਨਾਂ ਦੀ ਸਟਰੈਂਥ ਸੀ ਉਹਨੂੰ ਕਮਜ਼ੋਰੀ ਦੇ ਤੌਰ ਤੇ ਮਾਫੀਨਾਮਾ ਬਣਾ ਲਿਆ। ਨਤੀਜੇ ਦੇ ਤੌਰ ਤੇ ਅੱਜ 26 ਨਵੰਬਰ ਤੋਂ ਬਾਅਦ ਤੁਸੀਂ ਦੇਖ ਲਓ ਕਿ ਭਾਈ ਜਿਹੜਾ 26 ਨਵੰਬਰ ਤੇ ਬੈਠੇ ਹੋਏ ਨੇ ਔਰ 26 ਜਨਵਰੀ ਤੱਕ ਪਹੁੰਚਦੇ ਆ। ਬੇਸ਼ੱਕ 26 ਨਵੰਬਰ ਤੋਂ 26 ਜਨਵਰੀ ਤੱਕ ਆਲਮੋਸਟ 8-9 ਰਾਊਂਡ ਐਡੀਸ਼ਨਲ 2 ਰਾਊਂਡ ਤਾਂ ਜਦੋਂ ਪੰਜਾਬ 'ਚ ਬੈਠੇ ਸੀ ਹੋਏ, ਲੇਕਿਨ 26 ਜਨਵਰੀ ਤੋਂ ਬਾਅਦ ਹੁਣ ਅਸੀਂ 26 ਮਾਰਚ ਵੱਲ ਵੱਧ ਰਹੇ ਹਾਂ। ਆਲਮੋਸਟ 1.5 ਮਹੀਨੇ ਤੋਂ ਜ਼ਿਆਦਾ ਹੋਣ ਦੇ ਬਾਵਜੂਦ ਉਹਨਾਂ ਨੂੰ ਕੋਈ ਸੱਦਾ ਨਹੀਂ ਆਇਆ, ਪਰ ਡਰਾਮਾ ਉਹੀ ਚੱਲ ਰਿਹਾ ਹੈ। ਜਿਵੇਂ ਅਸੀਂ ਦੇਖਿਆ ਕਿ ਵੀ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਵੈਸਟਰਨ ਯੂਪੀ ਨਾਲ ਸੰਬੰਧਿਤ ਮੇਘਾਲਿਆ ਦੇ ਗਵਰਨਰ ਸਤਿਆਪਾਲ ਮਲਿਕ ਨੇ ਵਾਰਨ ਕੀਤਾ ਹੈ। ਉਹਨੇ ਕਿਹਾ ਜੀ ਇੰਦਰਾ ਗਾਂਧੀ ਨੇ ਵੀ ਮ੍ਰਿਤਿੰਜਯੂ ਜਿਹੜਾ ਉਹ ਯੱਗ ਵੀ ਕਰਾ ਲਿਆ ਸੀ 1 ਮਹੀਨਾ ਆਪਣੀ ਕੋਠੀ 'ਚ, ਪਰ ਉਹ ਬਚ ਨਹੀਂ ਸਕੀ। ਔਰ ਇਹ ਸਿੱਖਾਂ ਦੇ ਆਧਾਰੋਂ ਇਹ 300 ਸਾਲ ਨਹੀਂ ਭੁੱਲਣ ਵਾਲੇ, ਇਹਨਾਂ ਨਾਲ ਪੰਗਾ ਨਾ ਲਓ। ਹਾਲਾਂ ਇਸ ਦੇ ਉੱਤੇ ਬਹੁਤਿਆਂ ਨੇ ਕਮੈਂਟ ਵੀ ਕੀਤੇ ਪੋਜ਼ਿਟਿਵਲੀ ਕਿ ਵੀ ਠੀਕ ਹੈ
ਮਤਲਬ ਉਹ ਹੁਣ ਕਿਉਂਕਿ ਉਹ ਖੁਦ ਜਾਟ ਹੈ ਔਰ ਵੈਸਟਰਨ ਯੂਪੀ ਦੇ ਜਾਟ ਜਿਹੜੇ ਨੇ ਉਹ ਖਲੋ ਰਹੇ ਨੇ, ਔਰ ਜਿਹੜੀ ਉਹਦੀ ਸਟੇਟਮੈਂਟ ਦਾ ਇੱਕ ਹਿੱਸਾ ਸੀ ਉਹ ਬਾਅਦ 'ਚ ਅਸੀਂ ਕਨਫਰਮ ਵੀ ਕੀਤਾ। ਜਿਹੜਾ ਉਹਨੇ ਕੱਲ ਤਾਂ ਇਹ ਕਿਹਾ ਸੀ ਕਿ ਇੱਕ ਲੀਡਰ ਜਿਹਨੂੰ ਅਰੈਸਟ ਕਰਨ ਲੱਗੇ ਸੀ, ਅਸੀਂ ਕਿਹਾ ਕਿ ਭਾਈ ਤੁਸੀਂ ਇਹ ਕੰਮ ਨਾ ਕਰੋ, ਅਦਰਵਾਈਜ਼ ਇਹ ਹੋਏਗਾ। ਉਹ ਟਕੈਤ ਹੀ ਸੀ ਜਿਹੜਾ ਵੈਸਟਰਨ ਯੂਪੀ ਦਾ, ਦੂਰੋਂ ਨੇੜਿਓਂ ਸਾਰੇ ਰਿਸ਼ਤੇਦਾਰ ਹੀ ਨੇ ਇੱਕ ਦੂਜੇ ਦੇ, ਜਿਹਦੀ ਗ੍ਰਿਫਤਾਰੀ ਨੂੰ ਉਹਨੇ ਰੁਕਵਾਇਆ। ਹੁਣ ਦੂਸਰਾ ਜਿਹੜਾ ਸੌਫਟ ਚਿਹਰਾ ਵਿਦਨ ਇਹਨਾਂ ਦੀ ਕੈਬਨਿਟ ਦੇ ਜਿਹਨੂੰ ਪਿੱਛੇ ਰੱਖਿਆ ਹੋਇਆ ਭਾਵੇਂ, ਪਰ ਉਹ ਪੂਰੇ ਲੈ ਦੇ ਕੇ ਅਲਟੀਮੇਟਲੀ ਬਿੱਛੂ ਛੋਟਾ ਹੈ ਕਿ ਵੱਡਾ ਹੈ, ਉਹ ਡੰਗ ਇੱਕੋ ਜਿਹਾ ਮਾਰਦੇ ਨੇ, ਰਾਜਨਾਥ ਸਿੰਘ। ਹਾਲਾਂਕਿ ਟਕੈਤ ਭਰਾਵਾਂ ਨੇ ਕਿਹਾ ਸੀ ਕਿ ਜੀ ਜੇ ਰਾਜਨਾਥ ਸਿੰਘ ਚਾਹੇ ਤਾਂ ਮਸਲਾ ਹੱਲ ਹੋ ਸਕਦਾ। ਹੁਣ ਉਹਦਾ ਰਾਜਨਾਥ ਸਿੰਘ ਦੀ ਜਿਹੜੀ ਹੈ ਉਹ ਟਵਿਸਟਡ ਟੰਗ ਦੇਖੋ ਜਾਂ ਦੋ ਮੂੰਹਾਂ ਦੇਖੋ। ਉਹਦੀ ਸਟੇਟਮੈਂਟ ਹੈ ਰਾਜਨਾਥ ਸਿੰਘ ਕਾਲਸ ਫਾਰ ਡਾਇਲੋਗ ਔਨ ਫਾਰਮਰਸ ਇਸ਼ੂ। ਉਹ ਬੀਜੇਪੀ ਦੀ ਸਟੇਟ ਐਗਜ਼ੈਕਟਿਵ ਨੂੰ ਐਡਰੈਸ ਕਰ ਰਿਹਾ ਲਖਨਊ 'ਚ। ਇਹਨੂੰ ਕੋਈ ਪੁੱਛੇ ਕਿ ਕਿਸਾਨ ਤਾਂ 26 ਜਨਵਰੀ ਤੋਂ ਬਾਅਦ ਡੀਕ ਰਹੇ ਨੇ ਵੀ ਸੱਦਾ ਦਿਓ। ਮੋਦੀ ਕਹਿ ਰਿਹਾ ਜੀ ਗੱਲਬਾਤ ਕਰੋ, ਉਹ ਨਰਿੰਦਰ ਤੋਮਰ ਕਹਿ ਰਿਹਾ ਕਿ ਗੱਲਬਾਤ ਕਰੋ। ਹੁਣ ਇਹ ਕਹਿ ਰਿਹਾ ਗੱਲਬਾਤ ਕਰ ਕੌਣ ਨਹੀਂ ਰਿਹਾ। ਹੁਣ ਉਹ ਇਹ ਕਹਿ ਰਿਹਾ ਕਿ ਜੀ ਅਸੀਂ ਤਾਂ ਫਾਰਮਰਸ ਦੀ ਇਨਕਮ ਡਬਲ ਕਰਨਾ ਚਾਹੁੰਦੇ ਹਾਂ, ਔਰ ਇਹ ਜਿਹੜਾ ਅਸੀਂ ਬਿਲਕੁਲ ਗੱਲਬਾਤ ਦੇ ਨਾਲ ਮਸਲਾ ਹੱਲ ਕਰਨਾ ਚਾਹੁੰਦੇ ਹਾਂ। ਅਸੀਂ ਸਾਰੇ ਫਾਰਮਰਸ ਫੈਮਿਲੀ ਹੈ ਔਰ ਇਹਦਾ ਜਿਹੜਾ ਹੱਲ ਹੈ ਉਹ ਗੱਲਬਾਤ ਨਾਲ ਹੀ ਨਿਕਲੇਗਾ। ਇੱਥੇ ਕਹਿ ਕੇ ਉਹ ਫਿਰ ਜਿਸ ਅੰਦਾਜ਼ 'ਚ ਰਾਮ ਮੰਦਰ ਬਣਾਉਣ ਦਾ ਕ੍ਰੈਡਿਟ ਲੈਂਦਾ ਹੈ, ਮੋਦੀ ਨੂੰ ਕ੍ਰੈਡਿਟ ਦਿੰਦਾ ਹੈ, ਔਰ ਉਹਨੇ ਕਿਹਾ ਜੀ ਦੇਖੋ ਸਾਡੀ ਪਾਰਟੀ ਜਿਹੜੀ ਹੈ ਇਹ ਕੋਈ ਕਰਾਊਡ ਆਫ ਵਰਕਰਸ ਨਹੀਂ ਹੈ ਜਿਹੜੀ ਪਾਵਰ ਗੇਨ ਕਰਨ ਲਈ ਲੜ ਰਹੀ ਹੋਏ, ਬਟ ਇਹ ਲਾਈਵਲੀ ਪਾਰਟੀ ਵਿਚ ਹੈਜ਼ ਏ ਪੋਲੀਟੀਕਲ ਵਿਜ਼ਨ। ਪੋਲੀਟੀਕਲ ਵਿਜ਼ਨ ਤਾਂ ਨਜ਼ਰ ਆ ਰਿਹਾ। ਹੁਣ ਅੱਜ ਮੇਨ ਸ਼ੋਅ ਸੀਗੇ ਬਹੁਤ ਸਾਰੇ, ਭਾਰਤ ਦੇ ਬਹੁਤ ਸਾਰੇ ਬੈਂਕਾਂ ਦੇ ਮੁਲਾਜ਼ਮ ਜਿਹੜੇ ਨੇ ਉਹ ਸਟ੍ਰਾਈਕ ਤੇ ਗਏ ਨੇ, ਕਿਉਂਕਿ ਆਲਰੇਡੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਲਿਆਂਦਾ ਹੈ ਕਿ ਜੀ ਅਸੀਂ ਜਿਹੜੇ ਬੈਂਕ ਨੇ ਸਰਕਾਰੀ ਬੈਂਕ 12 ਦੇ ਕਰੀਬ ਉਹਨਾਂ ਦੀ ਲਿਸਟ, ਹੁਣ ਹਾਲਾਂ ਉਹਨਾਂ ਨੇ ਉਹਦੇ 'ਚੋਂ 2-3 ਕੱਢ ਦਿੱਤੇ ਨੇ, ਸਟੇਟ ਬੈਂਕ ਆਫ ਇੰਡੀਆ ਜਾਂ ਪੰਜਾਬ ਨੈਸ਼ਨਲ ਬੈਂਕ ਜਾਂ ਇੱਕ ਅੱਧਾ ਹੋਰ, ਪਰ ਉਹ ਵੀ ਪ੍ਰਾਈਵੇਟ ਯਾਨੀ ਮੁਲਕ ਨੂੰ ਵੇਚਣ ਤੇ ਲੱਗੇ ਹੋਏ ਨੇ। ਠੀਕ ਹੈ, ਜਿਵੇਂ ਕਿ ਪਹਿਲਾਂ ਇਹ ਚਾਹ ਵੇਚਦਾ ਰਿਹਾ ਹੁਣ ਇਹ ਮੁਲਕ ਵੇਚ ਰਿਹਾ, ਔਰ ਉਹ ਬੈਂਕ ਮੁਲਾਜ਼ਮਾਂ ਨੂੰ ਪਤਾ ਹੈ ਕਿ ਵੀ ਪ੍ਰਾਈਵੇਟਾਈਜੇਸ਼ਨ ਦਾ। ਔਰ ਉਹਦੇ 'ਚ ਇੱਕ ਜਰਨਲਿਸਟ ਉਹਨਾਂ ਨੂੰ ਸਵਾਲ ਕਰ ਰਿਹਾ ਸੀ ਵੀ ਇਹ ਜਿਹੜੇ ਤੁਸੀਂ ਲੱਖਾਂ ਮੁਲਾਜ਼ਮ ਹੋ ਬੈਂਕਾਂ ਦੇ, ਜਦੋਂ ਖੇਤੀਬਾੜੀ ਵਾਲੇ ਕਿਸਾਨ ਬੈਠੇ ਨੇ ਕਿ ਭਾਈ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਕਾਰਪੋਰੇਟਾਂ ਦੇ ਹਵਾਲੇ ਕਰ ਰਹੇ ਨੇ, ਉਦੋਂ ਤੋਂ ਤੁਹਾਨੂੰ ਲੱਗਦਾ ਹੋਣਾ ਕਿ ਨਹੀਂ ਇਹ ਤਾਂ ਭਾਰਤ ਮਾਤਾ ਦੀ ਸੇਵਾ ਦੇ ਵਿੱਚ ਹੀ ਹੈ, ਜੇ ਜਾਂਦੀਆਂ ਵੀ ਨੇ ਜ਼ਮੀਨ। ਹੁਣ ਤੁਹਾਨੂੰ ਤਕਲੀਫ ਹੋ ਰਹੀ ਹੈ ਵੀ ਤੁਹਾਡੇ ਜੌਬ ਜਾ ਰਹੇ ਨੇ, ਕਿਉਂਕਿ ਕੱਲਾ ਕਰਕੇ ਇਹ ਮਾਰਨ ਦੇ ਉੱਤੇ ਉਤਾਰੂ ਨੇ। ਔਰ ਇਹ ਨਾਲ ਦੀ ਨਾਲ ਇਹਨੇ ਰਾਜਨਾਥ ਸਿੰਘ ਨੇ ਕਿਹਾ ਜੀ ਨੋ ਪਾਵਰ ਔਨ ਅਰਥ ਕੈਨ ਸਟਾਪ ਇੰਡੀਆ ਫਰੋਮ ਬਿਕਮਿੰਗ ਏ ਗਲੋਬਲ ਸੁਪਰ ਪਾਵਰ। ਹੁਣ ਤੁਸੀਂ ਇਹਨਾਂ ਹੀ ਖਾਬਾਂ 'ਚ ਲੋਕਾਂ ਨੂੰ ਰੱਖਣਾ ਤੇ ਲੋਕਾਂ ਨੇ ਵੀ ਰਹਿਣਾ, ਫਿਰ ਤਾਂ ਮੇਰਾ ਨਹੀਂ ਖਿਆਲ ਕਿ ਭਾਈ ਰੱਬ ਵੀ ਤੁਹਾਡੀ ਕੋਈ ਮਦਦ ਕਰ ਸਕਦਾ। ਸੋ ਇਹ ਸਾਡਾ ਇਹਦੇ ਤੇ ਅਸੀਂ ਸਮਝਦੇ ਹਾਂ ਵੀ ਸਾਡੇ ਭੈਣਾਂ ਭਰਾ ਕਿਸਾਨ ਵੀਰ ਭੈਣਾਂ ਬੈਠੇ ਨੇ, ਉਹਨਾਂ ਦੀ ਤਕਲੀਫ ਸਾਡੀ ਤਕਲੀਫ ਹੈ। ਹਾਲਾਂਕਿ ਸਾਨੂੰ ਅਫਸੋਸ ਹੈ ਕਿ ਉਹਨਾਂ ਦੀ ਨਾਅਹਿਲ ਅਹਿਮਕ ਲੀਡਰਸ਼ਿਪ ਨੇ ਆਪਣੀ ਤਾਕਤ ਨੂੰ ਕਮਜ਼ੋਰ ਕੀਤਾ ਹੈ, ਔਰ ਇਸ ਵੇਲੇ ਉਹ ਰਾ ਮਟੀਰੀਅਲ ਬਣ ਗਏ ਨੇ ਦੂਸਰਿਆਂ ਦੇ ਹੱਥਾਂ ਦੇ ਵਿੱਚ, ਔਰ ਉਹ ਦੌਰ ਦੁਆਰਾ। ਲੇਕਿਨ ਇਹਦੇ ਬਾਵਜੂਦ ਅਸੀਂ ਸਮਝਦੇ ਹਾਂ ਕਿ ਜੇ ਇਹਦੇ 'ਚੋਂ ਕੁਝ ਨਿਕਲ ਸਕਦਾ ਹੋਏ, ਹਾਲਾਂਕਿ ਇੰਡੀਵਿਜੂਅਲੀ ਜੇ ਮੈਂ ਆਪਣੀ ਇਮਾਨਦਾਰ ਪਹੁੰਚਦੇ ਹਾਂ ਤਾਂ ਮੇਰਾ ਇਹੀ ਕਹਿਣਾ ਹੈ ਕਿ 26 ਜਨਵਰੀ ਸਾਡਾ ਬੈਸਟ ਡੇ ਸੀ। ਉਸ ਤੋਂ ਬਾਅਦ ਜਿਹੜੀ ਸਟਰੈਂਥ ਸੀ ਸਾਡੀ ਉਹਨੂੰ ਇਹਨਾਂ ਨੇ ਕਮਜ਼ੋਰੀ 'ਚ ਬਦਲਿਆ, ਔਰ ਅਸੀਂ ਪੰਜਾਬ 'ਚ ਦੇਖ ਰਹੇ ਹਾਂ ਮਹਿਰਾਜ ਦਾ ਇਕੱਠ ਔਰ ਮਸਤੂਆਣਾ ਸਾਹਿਬ ਦਾ ਇਕੱਠ, ਕਿ ਇਸ ਸਾਰੇ 'ਚੋਂ ਜੇ ਕੋਈ ਪੰਜਾਬ ਸਪੈਸੀਫਿਕ ਮੂਵਮੈਂਟ ਖੜੀ ਹੁੰਦੀ ਹੈ, ਕਿਉਂਕਿ ਅਲਟੀਮੇਟਲੀ ਹਕੂਮਤ ਤਾਂ ਸਿੱਖਾਂ ਦੇ ਖਿਲਾਫ ਲੜ ਰਹੀ ਹੈ। ਸਿੱਖ ਕਿਸਾਨਾਂ 'ਚੋਂ ਵੀ ਉਹਨਾਂ ਨੂੰ ਸਿੱਖ ਨਜ਼ਰ ਆਉਂਦੇ ਨੇ, ਸਿੱਖਾਂ 'ਚੋਂ ਵੀ ਕਿਸਾਨ ਨਜ਼ਰ ਆਉਂਦੇ ਨੇ। ਜੇ ਕਿਸਾਨੀ ਲੀਡਰਸ਼ਿਪ ਨੂੰ ਨਜ਼ਰ ਨਹੀਂ ਆਉਂਦਾ ਜਾਂ ਉਹ ਸਿੱਖੀ ਨੂੰ, ਨਿਸ਼ਾਨ ਸਾਹਿਬ ਨੂੰ, ਸਿੱਖ ਸਾਈਕੋ ਹਿਸਟਰੀ ਨੂੰ ਡਿਲੂਟ ਕਰਕੇ ਉਹ ਉਹਨੂੰ ਰਾ ਮਟੀਰੀਅਲ ਦੇ ਤੌਰ ਤੇ, ਠੀਕ ਹੈ ਥੋੜੀ ਬਹੁਤ ਦੇਰ ਇਹ ਜਜ਼ਬਾਤੀ ਕੌਮ ਮਗਰ ਲੱਗੀ ਰਹੇਗੀ, ਮੁੜ ਕੇ ਇਹਨਾਂ ਨੂੰ ਅਕਾਊਂਟੇਬਲ ਠਹਿਰਾਇਆ ਜਾਏਗਾ। ਹਾਲਾਂਕਿ ਅਸੀਂ ਇਹ ਦੇਖਦੇ ਹਾਂ ਕਿ ਦੇਖੋ ਜਦੋਂ ਕਿਤੇ ਵੀ ਜੀਓ ਪੋਲੀਟੀਕਲ ਚੇਂਜਸ ਹੁੰਦੀਆਂ ਨੇ ਜਾਂ ਹੋ ਰਹੀਆਂ ਹੁੰਦੀਆਂ ਨੇ, ਛੋਟੀਆਂ ਕੌਮਾਂ, ਵੈਸੇ ਤਾਂ ਮਾਈਨੋਰਿਟੀਜ਼ ਦੀ ਇਹ ਬਦਕਿਸਮਤੀ ਹੁੰਦੀ ਹੈ, ਉਹਨਾਂ ਨੇ ਮਾਈਨੋਰਿਟੀ ਰਹਿਣਾ ਹੁੰਦਾ ਦੁਨੀਆ 'ਚ ਕਿਤੇ ਵੀ ਹਿਸਟਰੀ 'ਚ ਦੇਖ ਲਓ, ਲੇਕਿਨ ਮਾਈਨੋਰਿਟੀਜ਼ ਦੀ ਇੰਪੋਰਟੈਂਸ ਦੋ ਮੌਕਿਆਂ ਤੇ ਹੁੰਦੀ ਹੈ। ਕ੍ਰਾਈਸਿਸ ਦੇ ਵਿੱਚ, ਜਦੋਂ ਮੈਜੋਰਿਟੀ ਕੌਮ ਕ੍ਰਾਈਸਿਸ 'ਚ ਹੋਏ ਔਰ ਉਹਨੂੰ ਲੱਗੇ ਕਿ ਮਾਈਨੋਰਿਟੀ ਦੇ ਕੋਲ ਕੁਆਲਿਟੀ ਹੈ। ਇਹੀ ਕਾਰਨ ਹੈ ਕਿ ਕਿਸੇ ਸਿਆਣੇ ਬੰਦੇ ਨੇ ਕਿਹਾ ਸੀ ਕਿ
ਕਿਸੇ ਨੇ ਪੁੱਛਿਆ ਕਿ ਵੀ ਯਹੂਦੀ ਦੁਨੀਆ 'ਚ ਇੰਨੇ ਥੋੜ੍ਹੇ ਨੇ 14-15 ਮਿਲੀਅਨ, ਪਰ ਇੰਨੇ ਨੋਬਲ ਪ੍ਰਾਈਜ਼, ਇੰਨਾ ਹਾਲੀਵੁੱਡ, ਇੰਨਾ ਫਲਾਣਾ ਢਿਮਕਾ ਇਕਨੋਮੀ ਨੂੰ ਕੰਟਰੋਲ ਕਰਦੇ ਨੇ। ਉਹਨੇ ਕਿਹਾ ਸੀ ਕਿ ਜਿਹੜੀਆਂ ਮਾਈਨੋਰਿਟੀਜ਼ ਨੇ ਨੰਬਰ ਗੇਮ ਦੇ ਵਿੱਚ ਤਾਂ ਉਹਨਾਂ ਨੇ ਹਮੇਸ਼ਾ ਫੱਡ ਹੀ ਰਹਿਣਾ, ਉਹ ਜੇ ਸਰਵਾਈਵ ਕਰ ਸਕਦੇ ਨੇ ਤਾਂ ਕੁਆਲਿਟੀ ਨਾਲ ਕਿ ਬਿਲਕੁਲ ਵੀ ਤੁਸੀਂ ਆਪਣੇ ਅੰਦਰ ਉਹ ਕੁਝ ਪੈਦਾ ਕਰ ਲਓ ਕਿ ਵੀ ਮੈਜੋਰਿਟੀ ਨੂੰ ਲੱਗੇ ਵੀ ਤੁਹਾਡੇ ਬਿਨਾਂ ਗੁਜ਼ਾਰਾ ਨਹੀਂ। ਔਰ ਇਹ ਗੱਲ ਕਾਫੀ ਹੱਦ ਤੱਕ ਠੀਕ ਹੈ। ਔਰ ਸਿੱਖਾਂ ਦੇ ਮਾਮਲੇ 'ਚ ਵੀ ਅਸੀਂ ਸੋਚਦੇ ਸੀ ਕਿ ਭਾਈ ਦੇਖੋ ਅਸੀਂ ਭਾਵੇਂ ਮਾਈਨੋਰਿਟੀ ਹੈ, ਉਸ ਨਕਸ਼ੇ ਦੇ ਵਿੱਚ ਅਸੀਂ ਬ੍ਰੈਡ ਬਾਸਕਟ ਹੈ, 60-70% ਜਿਹੜਾ ਅਸੀਂ ਉਹਨਾਂ ਨੂੰ ਕਣਕ ਔਰ ਚੌਲ ਦਿੰਦੇ, ਅਸੀਂ ਛੋਟੀ ਜਿਹੀ ਕੌਮ ਹੈ, ਅਸੀਂ ਮਾਰਸ਼ਲ ਕੌਮ ਹੈ, ਅਸੀਂ ਡਿਫੈਂਡ ਕਰਦੇ ਹਾਂ। ਪਰ ਇਨ ਦਾ ਐਂਡ ਉਹ ਵੀ ਤੁਸੀਂ ਜਦੋਂ ਤੱਕ ਮੈਜੋਰਿਟੀ ਨੂੰ ਲੱਗਦਾ ਹੈ ਵੀ ਤੁਸੀਂ ਉਹਨਾਂ ਦੇ ਪਰਪਸ ਨੂੰ ਸਰਵ ਕਰ ਰਹੇ ਹੋ, ਉਹਨਾਂ ਦੀ ਜਿਹੜੀ ਹੈ ਈਗੋ ਮੈਸਾਜ ਕਰ ਰਹੇ ਹੋ, ਉਦੋਂ ਤੱਕ ਹੀ ਤੁਹਾਡੀ ਐਕਸੈਪਟੈਂਸ ਹੁੰਦੀ ਹੈ। ਨਹੀਂ ਹੈ ਤਾਂ ਫਿਰ ਅਦਰ ਵੇ ਅਰਾਊਂਡ ਅੱਜ ਨਜ਼ਰ ਆ ਰਿਹਾ ਹੈ ਵੀ ਸਿੱਖਾਂ ਪ੍ਰਤੀ ਇਹਨਾਂ ਦੀਆਂ ਕੀ ਨੀਤੀਆਂ ਨੇ। ਉਹ ਤਾਂ ਵੈਸੇ 74 ਸਾਲ ਪਹਿਲਾਂ ਹੀ ਨਜ਼ਰ ਆਉਣਾ ਸ਼ੁਰੂ ਹੋ ਗਿਆ ਸੀ, ਪਰ ਇਹਦੇ ਬਾਵਜੂਦ ਸਾਨੂੰ ਲੱਗਦਾ ਸੀ ਕਿ ਅਸੀਂ ਬੀਬੇ ਬੱਚੇ ਬਣ ਕੇ ਦਿਖਾਈਏ ਤੇ ਫਿਰ ਸਾਨੂੰ ਜਿਹੜਾ ਹੈ ਉਹ ਬਹੁਤ ਸਾਡੀ ਐਕਸੈਪਟੈਂਸ ਹੋਏਗੀ। ਤੇ ਉਹ ਗੱਲ ਮੁੱਕ ਗਈ। ਲੇਕਿਨ ਜਦੋਂ ਮੈਂ ਇਹ ਕਿਹਾ ਵੀ ਇਹਦੇ ਬਾਵਜੂਦ ਕਿ ਇਸ ਵੇਲੇ ਦੁਨੀਆ ਦਾ ਜੀਓ ਪੋਲੀਟੀਕਲ ਫੋਕਸ ਜੇ ਕਹਿਣਾ ਹੋਏ ਤੇ ਉਹ ਸਾਊਥ ਏਸ਼ੀਆ ਬਣ ਗਿਆ। ਅਮਰੀਕਾ ਬਾਈਡਨ ਐਡਮਿਨਿਸਟ੍ਰੇਸ਼ਨ ਪਹਿਲੇ ਮਹੀਨਿਆਂ ਦੇ ਵਿੱਚ ਕੁਆਡ, ਇੰਡੋ ਪੈਸੀਫਿਕ ਸਟ੍ਰੈਟਜੀ, ਹੁਣ ਯੂਕੇ ਦਾ ਵੀ ਪਾਲਿਸੀ ਪੇਪਰ ਆਇਆ ਹੈ, ਉਹਨਾਂ ਲਈ ਵੀ ਇਹੀ ਇੰਪੋਰਟੈਂਟ ਹੈ। ਚਾਈਨਾ ਜਿਹੜਾ ਜਿਹਨੇ ਕਲੋਜ਼ ਟੂ $400 ਬਿਲੀਅਨ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਉੱਤੇ ਇਨਵੈਸਟ ਕੀਤਾ ਹੈ, ਅੱਗੋਂ ਵੀ ਕਰਨਾ ਹੈ। ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, ਗਵਾਦਰ ਪੋਰਟ ਔਰ ਅਦਰਵਾਈਜ਼ ਵੀ ਫੋਕਸ ਆਉਣ ਵਾਲੇ ਪੀਰੀਅਡ 'ਚ ਚਾਈਨਾ ਵਰਸਸ US ਜਾਂ ਵੈਸਟਰਨ ਪਾਵਰਸ ਟੂਗੈਦਰ। ਸੋ ਇਹ ਸਾਡੇ ਲਈ ਇੱਕ ਓਪਰਚੁਨਿਟੀ ਵੀ ਹੈ। ਜਦੋਂ ਮੈਂ ਇਹ ਕਹਿੰਦਾ ਕਿ ਭਾਈ ਸਿੱਖ ਕੌਮ ਨੂੰ ਬੇਸ਼ੱਕ ਸਾਡੀ ਗਿਣਤੀ ਥੋੜ੍ਹੀ ਹੈ, ਅਸੀਂ ਮਾਈਨੋਰਿਟੀ ਹੈ, ਪਰ ਇੱਕ ਗੱਲ ਦਾ ਧਿਆਨ ਰਹੇ ਵੀ ਅਸੀਂ ਬਾਰਡਰ ਤੇ ਬੈਠੇ ਹਾਂ। ਇਹ ਜਿਹੜੀ ਆਪਣੇ ਆਪ 'ਚ ਇੰਟਰਨੈਸ਼ਨਲ ਬਾਰਡਰ ਤੇ ਹੋਣਾ ਇਹ ਬੜੀ ਇੰਪੋਰਟੈਂਸ ਰੱਖਦਾ ਹੈ। ਅਸੀਂ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ, ਅਲਟੀਮੇਟਲੀ ਜੇ ਚਾਈਨਾ ਨੇ ਦੇਖਣਾ ਹੈ ਕਿ ਲੌਂਗ ਟਰਮ ਉਸ ਦੇ ਇੰਟਰਸਟ ਉਸ ਖਿੱਤੇ 'ਚ ਸੇਫ ਹੋਣ ਤੇ ਕਸ਼ਮੀਰ ਔਰ ਖਾਲਿਸਤਾਨ ਦੋਨਾਂ ਨੂੰ, ਕਿਉਂਕਿ ਪਾਕਿਸਤਾਨ ਤਾਂ ਐਲਾਈ ਹੈ, ਉਹ ਇਹ ਚਾਹੇਗਾ ਕਿ ਵੀ ਇਹ ਰੀਜਨ ਜਿਹੜੇ ਨੇ ਇਹ ਪੀਸਫੁਲ ਹੋਣ। ਪੀਸਫੁਲ ਇੰਡੀਅਨ ਸਟੇਟ 'ਚ ਰਹਿੰਦਿਆਂ ਤਾਂ ਹੋਣੇ ਨਹੀਂ। ਸੋ ਉਹਦੇ 'ਚ ਜ਼ਾਹਰ ਹੈ ਕੋਈ ਨਾ ਕੋਈ ਸੋਲੂਸ਼ਨ ਜਿਹੜਾ ਸਾਡੀਆਂ ਆਜ਼ਾਦੀਆਂ ਨਾਲ ਭਾਵੇਂ ਜੁੜਿਆ ਹੋਇਆ ਹੈ, ਉਸ ਦੇ ਲਈ ਵੀ ਚੀਨ ਸੋਚ ਸਕਦਾ ਹੈ। ਹਾਲਾਂ ਕਿਉਂਕਿ ਅਮਰੀਕਨ ਇੰਟਰਸਟ ਇਸ ਵੇਲੇ ਇੰਡੀਆ ਨੂੰ ਨਾਲ ਡਰੈਗ ਕਰਨ ਦੇ ਨੇ, ਉਹ ਸਾਡੇ ਪ੍ਰਤੀ, ਔਰ ਕਈ ਸਾਡੇ ਵੀਰ ਇੱਕ ਦੋ ਨੇ ਕਿਹਾ, ਕਹਿੰਦੇ ਜੀ ਤੁਸੀਂ ਅਮਰੀਕਾ ਦੇ ਹੀ ਮਗਰ ਪੈ ਗਏ ਹੋ। ਉਹ ਮੈਂ ਕਿਹਾ ਅਮਰੀਕਾ ਦੇ ਮਗਰ ਨਹੀਂ ਪਏ, ਇਹਨਾਂ ਦੇ ਨੇ ਜਿਹੜਾ ਉਹਨਾਂ ਨੂੰ ਕੁੱਛੜ ਚੁੱਕ ਲਿਆ ਇੰਡੀਆ ਨੂੰ। ਸਾਡਾ ਇੰਟਰਸਟ ਅਮਰੀਕਾ ਨਾਲੋਂ ਵੀ ਪਹਿਲਾਂ ਸਾਡੀ ਆਪਣੇ ਕੌਮ ਦੇ ਇੰਟਰਸਟ ਨੇ, ਔਰ ਅਸੀਂ ਇਹ ਦੇਖਣਾ ਵੀ ਸਿੱਖਾਂ ਦਾ ਕਿਸ ਸੈਟਅਪ ਚੋਂ ਕੀ ਨਿਕਲਦਾ। ਅਸੀਂ ਜਦੋਂ ਅਮਰੀਕਾ ਆਣਾ ਚੁਣਿਆ ਸੀ ਉਦੋਂ ਇਹੀ ਦੇਖ ਕੇ ਸੀ ਕਿ ਭਾਈ ਅਮਰੀਕਾ ਜਿਹੜਾ ਇਹੀ ਸਾਡੀ ਹੋਪ ਹੈ, ਕਿਉਂਕਿ 80s ਦਾ ਉਹ ਪੀਰੀਅਡ ਦੁਨੀਆ ਦੇ ਵਿੱਚ ਜਿਹੜਾ ਉਹ ਕੋਲਡ ਵਾਰ ਚੱਲ ਰਹੀ ਸੀ, ਸੋਵੀਅਤ ਯੂਨੀਅਨ ਵਰਸਸ ਅਮਰੀਕਾ। ਉਸ ਜ਼ਮਾਨੇ 'ਚ ਨਿਕਸਨ, ਹੈਨਰੀ ਕਿਸਿੰਜਰ ਦੇ ਪਹਿਲੇ ਵਰਿਆਂ 'ਚ ਜਾਂ 80s ਦੇ ਵਿੱਚ ਅਮਰੀਕਨ ਐਂਬੈਸਡਰ ਜਿਹੜਾ ਦਿੱਲੀ 'ਚ ਗਿਆ, ਉਹਨੇ ਵੀ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਦਿਲਚਸਪੀ ਦਿਖਾਈ। ਰਾਦਰ ਉਹਦੀ ਇੱਕ ਮੀਟਿੰਗ ਜਿਸ ਨੂੰ ਰਿਕਾਰਡ ਕੀਤਾ ਹੈ, ਇੱਕ ਟ੍ਰਿਬਿਊਨ ਦੇ ਕਾਲਮ 'ਚ ਇੱਕ ਵਾਰ ਆਇਆ ਕਿ ਅਮਰੀਕਨ ਐਂਬੈਸਡਰ ਜਦੋਂ ਇਹਨੂੰ ਮਿਲਦਾ ਚੌਧਰੀ ਬੰਸੀ ਲਾਲ ਨੂੰ, ਜਿਹੜਾ ਇੰਦਰਾ ਗਾਂਧੀ ਦਾ ਡਿਫੈਂਸ ਮਿਨਿਸਟਰ ਸੀ, ਤੇ ਉਹਨੂੰ ਉਹ ਪੁੱਛਦਾ ਅਮਰੀਕਨ ਕਿ ਜੀ ਖਾਲਿਸਤਾਨ ਤੁਸੀਂ ਕਦੋਂ ਦੇ ਰਹੇ ਹੋ, ਤੇ ਉਹ ਬਹੁਤ ਸ਼ੌਕ 'ਚ ਚਲਾ ਗਿਆ। ਹਾਲਾਂ ਉਹਨੇ ਨੈਗੇਟਿਵ ਕਮੈਂਟ ਹੀ ਅੱਗੋਂ ਕੀਤਾ, ਲੇਕਿਨ ਮਤਲਬ ਇਹ ਹੈ ਕਿ 80s ਦੇ ਵਿੱਚ ਕਿਤੇ ਨਾ ਕਿਤੇ ਅਮਰੀਕਨਸ ਨੂੰ ਲੱਗਦਾ ਸੀ ਕਿ ਕਿਉਂਕਿ ਉਦੋਂ ਸੋਵੀਅਤ ਯੂਨੀਅਨ ਦੇ ਪ੍ਰਭਾਵ ਥੱਲੇ ਸੀ ਇੰਡੀਆ, ਔਰ ਅਮਰੀਕਾ ਚਾਹੁੰਦਾ ਸੀ ਕਿ ਭਾਈ ਆਲਰੇਡੀ ਪਾਕਿਸਤਾਨ ਜਿਹੜਾ ਉਹ ਉਹਨਾਂ ਦੀ ਅੰਬਰੇਲਾ ਥੱਲੇ ਸੀ, ਨੈਕਸਟ ਖਾਲਿਸਤਾਨ ਦੇ ਉੱਤੇ ਗੱਲ ਹੋ। ਸੋ ਹੁਣ ਕਿਉਂਕਿ ਸੋਵੀਅਤ ਯੂਨੀਅਨ ਦਾ ਕਲੈਪਸ ਹੋ ਗਿਆ, ਚਾਈਨਾ ਦੀ ਐਮਰਜੈਂਸ ਹੈ ਇਕਨੋਮਿਕਲ ਔਰ ਮਿਲਟਰੀ ਪਾਵਰ, ਹੁਣ ਇਹਨਾਂ ਦੇ ਇੰਟਰਸਟ ਉੱਥੇ ਜੁੜੇ ਹੋਏ ਨੇ। ਸੋ ਅਸੀਂ ਦੇਖਦੇ ਹਾਂ ਕਿ ਅਮਰੀਕਾ ਨੂੰ ਵੀ ਕਿਤੇ ਨਜ਼ਰ ਆਏ। ਹਾਲਾਂ ਮੇਰਾ ਖਿਆਲ ਹੈ ਵੀ ਇਹਨਾਂ ਦੇ ਇਨਰ ਪੇਪਰ ਜਿਹੜੇ ਅਜੇ ਕਲਾਸੀਫਾਈਡ ਹੀ ਹੋਣਗੇ, ਉਹਨਾਂ ਨੇ ਇੰਡੀਆ ਦਾ ਪੋਟੈਂਸ਼ੀਅਲ ਤਾਂ ਦੇਖ ਲਿਆ। ਪਿਛਲੇ ਸਾਲ ਗਲਵਾਨ ਵੈਲੀ 'ਚ ਕੀ ਹੋਇਆ, ਡੈਪਸੋਂਗ 'ਚ ਕੀ ਹੋਇਆ, ਜਾਂ ਦੂਸਰੇ ਪਾਸੇ ਕੀ ਹੈ ਵੀ ਇਹਨਾਂ ਦਾ ਕਿੰਨਾ ਕੁ ਪੋਟੈਂਸ਼ੀਅਲ ਹੈ। ਪਰ ਕਿਉਂਕਿ ਅਲਟੀਮੇਟਲੀ ਮਕਸਦ ਚਾਈਨਾ ਨੂੰ ਕੰਟੇਨ ਕਰਨ ਦਾ ਹੈ,
ਕੁਆਡ ਦੇ ਥੱਲੇ ਅਮਰੀਕਾ, ਇੰਡੀਆ, ਆਸਟ੍ਰੇਲੀਆ, ਜਾਪਾਨ, ਉਹਨਾਂ ਦੀ ਅਸੀਂ ਵਰਚੁਅਲ ਮੀਟਿੰਗ ਦੀ ਗੱਲ ਕੀਤੀ, ਉਹਨੂੰ ਅਸੀਂ ਡੀਟੇਲ ਚ ਐਨਾਲਾਈਜ਼ ਕੀਤਾ ਸੀ। ਉਹਦੇ 'ਚ ਅਸੀਂ ਇਹ ਕਿਹਾ ਸੀ ਕਿ ਭਾਈ ਕਿਸੇ ਦੇ ਵੀ ਮੂੰਹ ਚਾਈਨਾ ਲਫ਼ਜ਼ ਨਹੀਂ ਨਿਕਲਿਆ, ਲੇਕਿਨ ਕਿਉਂਕਿ ਇਹ ਕੁਆਡ ਵਰਚੁਅਲ ਮੀਟਿੰਗ ਜਿਹਨੂੰ ਕਹਿੰਦੇ ਨੇ ਇਜ਼ ਫੋਲੋਡ ਅਪ ਬਾਈ ਜਿਹੜਾ ਇਹਨਾਂ ਦਾ ਫੋਰਨ ਮਿਨਿਸਟਰ ਹੈ ਮਿਸਟਰ ਐਂਟੋਨੀ ਬਲਿੰਕਨ ਔਰ ਪੈਂਟਾਗਨ ਦਾ ਚੀਫ ਲੋਇਡ ਆਸਟਿਨ। ਇਹ ਇਸ ਵੇਲੇ ਉਹਨਾਂ ਨੇ ਇਸ ਕੁਆਡ ਤੋਂ ਬਾਅਦ ਪਹਿਲੀ ਮੁਲਾਕਾਤ ਜਾਪਾਨ ਦੇ ਆਪਣੇ ਕਾਊਂਟਰ ਪਾਰਟਸ ਨਾਲ ਕੀਤੀ ਹੈ। ਨੈਕਸਟ ਉਹਨਾਂ ਨੇ ਜਿਹੜੀ ਹੈ ਉਹ ਸਾਊਥ ਕੋਰੀਆ ਵਾਲਿਆਂ ਨਾਲ ਕਰਨੀ ਹੈ, ਫਿਰ ਉਹਨਾਂ ਨੇ ਜਿਹੜੀ ਹੈ ਉਹ ਇੰਡੀਆ ਨਾਲ ਕਰਨਾ ਹੈ। ਸੋ ਹੁਣ ਜਦੋਂ ਅਸੀਂ ਕਿਹਾ ਕਿ ਵੀ ਉਹਨਾਂ ਨੇ ਆਪਣੇ ਅਮਰੀਕਾ ਨੇ ਦੰਦ ਦਿਖਾਏ ਨੇ, ਕਿਉਂਕਿ ਜਿਹੜੀ ਜਾਪਾਨ ਦੇ ਕਾਊਂਟਰ ਪਾਰਟ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ, ਉਸ ਤੋਂ ਬਾਅਦ ਜੁਆਇੰਟ ਪ੍ਰੈਸ ਕਾਨਫਰੰਸ ਹੋਈ, ਉਹਦੇ 'ਚ ਰਵੱਈਆ ਕਾਫੀ ਐਗਰੈਸਿਵ ਔਰ ਚੀਨ ਨੂੰ ਟਾਰਗੇਟ ਕਰਕੇ ਜਿਹੜਾ ਉਹ ਹਸਟਿਲਿਟੀ ਵਾਲਾ ਹੈ। ਔਰ ਇਹਨਾਂ ਦੀਆਂ ਜਿਹੜੀਆਂ ਨੇ ਨਿਊਜ਼ ਏਜੰਸੀ ਦੀ ਖਬਰ ਹੈ, US ਜਾਪਾਨ ਵਾਰਨ ਚਾਈਨਾ ਅਗੇਂਸਟ ਕੋਇਰਜਨ। ਹੁਣ ਇਹ ਹੁੰਦਾ ਹੈ ਕਿ ਵੀ ਕਿਸੇ ਨੂੰ ਨਿਚੋੜਨਾ, ਦਬਾਅ ਪਾਉਣਾ ਕਿ ਜੀ ਤੁਸੀਂ ਜਿਹੜਾ ਉਹ ਗੁਆਂਢੀਆਂ ਦੇ ਉੱਤੇ ਜ਼ਬਰ ਕਰ ਰਹੇ ਹੋ ਜਾਂ ਉਹਨਾਂ ਨੂੰ ਦਬਾਅ ਥੱਲੇ ਲਿਆ ਰਹੇ ਹੋ। ਹੁਣ ਇਹ ਪਹਿਲੀ ਵਾਰ ਹੈ ਕਿ ਵੀ ਜਾਪਾਨ ਖੁੱਲ੍ਹ ਕੇ ਅਮਰੀਕਾ ਦੇ ਨਾਲ ਇਸ ਸਟੈਂਡ ਦੇ ਉੱਤੇ ਆਇਆ ਔਰ ਇਸ ਸਾਰੇ 'ਚ ਉਹਨਾਂ ਨੇ ਦੋ ਚੀਜ਼ਾਂ, ਕੋਇਰਸ਼ਨ ਐਂਡ ਡੀਸਟੈਬਿਲਾਈਜ਼ਿੰਗ ਬਿਹੇਵੀਅਰ। ਹਾਲਾਂਕਿ ਚਾਈਨਾ ਨੇ ਨੂੰ ਪਤਾ ਹੋਣਾ ਕਿ ਵੀ ਇਹਨਾਂ ਨੇ ਕੀ ਕਰਨਾ। ਉਹਨੇ ਕੱਲ ਪਹਿਲਾਂ ਹੀ ਸਟੇਟਮੈਂਟ ਦੇ ਦਿੱਤੀ ਸੀ ਕਿ ਵੀ ਅਮਰੀਕਾ ਹੈਜੇਮੋਨਿਕ, ਜਿਹਦਾ ਮਤਲਬ ਹੁੰਦਾ ਗਲਬਾ, ਗਲਬਾ ਪਾਉਣ ਵਾਲੀ ਨੀਤੀ ਇੰਡੀਵਿਜੂਅਲ ਹੈ। ਅਸੀਂ UN ਦੇ ਜਿਹੜੇ ਚਾਰਟਰ ਥੱਲੇ, ਇੰਟਰਨੈਸ਼ਨਲ ਲਾਅ ਦੇ ਥੱਲੇ ਜਿਹੜਾ ਇੰਟਰਨੈਸ਼ਨਲ ਆਰਡਰ ਹੈ ਉਹਨੂੰ ਫੋਲੋ ਕਰ ਰਹੇ ਹਾਂ। ਸੋ ਉਹ ਚਾਈਨਾ ਨੇ ਆਪਣੇ ਵੱਲੋਂ ਪ੍ਰੀਐਂਪਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਲੇਕਿਨ ਹੁਣ ਜਿਹੜਾ ਇਹਨਾਂ ਨੇ ਮੀਟਿੰਗ ਦੇ ਨਾਲ ਔਰ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਕਿਸਮ ਦੀ ਲਾਈਨ ਲਈ ਹੈ ਔਰ ਇਹ ਜਿਹੜੀ ਉਹਨਾਂ ਦੀ ਟੋਕੀਓ 'ਚ ਡਿਸਕਸ਼ਨ ਵੀ ਹੋਈ ਕਿ ਚਾਈਨਾਜ਼ ਮੈਨੂਵਰਸ ਇਨ ਦਾ ਰੀਜਨ including increasing presence around islands disputed with Japan। ਔਰ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਜਾਪਾਨ ਔਰ ਅਮਰੀਕਾ ਨੇ ਕਿ ਜੀ ਅਸੀਂ ਸਾਊਥ ਕੋਰੀਆ ਬਾਰੇ ਜਿਹੜੀ ਪਾਲਿਸੀ ਹੈ ਉਹ ਜਾਰੀ ਰੱਖਾਂਗੇ, ਕਿਉਂਕਿ ਸਾਊਥ ਕੋਰੀਆ ਇਹਨਾਂ ਦੇ ਬਲੌਕ 'ਚ ਹੈ, ਨਾਰਥ ਕੋਰੀਆ ਜਿਹੜਾ ਉਹ ਚਾਈਨਾ ਦੇ ਇਨਫਲੂਐਂਸ ਥੱਲੇ ਹੈ। ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਚਾਈਨਾ ਯੂਜ਼ਸ ਕੋਇਰਸ਼ਨ ਐਂਡ ਐਗਰੈਸ਼ਨ ਟੂ ਸਿਸਟਮੈਟਿਕਲੀ ਐਰੋਡ ਆਟੋਨਮੀ ਇਨ ਹਾਂਗਕਾਂਗ, undercut democracy in Taiwan, abuse human rights in Xinjiang and Tibet, and assert maritime claims in South China Sea that violate international law, Mr. Blinken said at a joint press conference। American Secretary of State कह रहे हैं, पर joint press conference है, फिर वो कह रहे हैं we are united in a vision of a free and open Indo-Pacific region where countries follow the rules, cooperate whatever they can and resolve their differences peacefully। ਹੁਣ ਆਪਣੇ ਆਪ ਨੂੰ ਬਿਲਕੁਲ ਪੀਸਫੁਲ ਔਰ ਦੂਜਾ ਦੱਸ ਰਹੇ ਨੇ। ਸੋ ਇਹ ਕਾਫੀ ਸਟਰੋਂਗ ਲਾਈਨ ਹੈ। ਪਰ ਇਸ ਸਾਰੇ 'ਚ ਇਸ ਤੋਂ ਪਹਿਲਾਂ ਕਿ ਜਾਪਾਨ, ਇਸ ਤੋਂ ਪਹਿਲਾਂ ਕਿ ਚਾਈਨਾ ਇਹਦਾ ਕੋਈ ਜਵਾਬ ਦਿੰਦਾ, ਕਿਉਂਕਿ ਸਾਊਥ ਕੋਰੀਆ ਦੀ ਉਹੀ ਪਾਲਿਸੀ ਕੰਟੀਨਿਊ ਕਰਨ ਦੀ ਗੱਲ ਕੀਤੀ ਹੈ ਤੇ ਨਾਰਥ ਕੋਰੀਆ ਦਾ ਜਿਹੜਾ ਲੀਡਰ ਹੈ ਕਿਮ ਜੋਂਗ ਅਨ, ਉਹਦੀ ਭੈਣ ਨੇ ਇਹਦੇ ਉੱਤੇ ਬੜਾ ਸਿੱਧਾ ਅਟੈਕ ਕਰਕੇ ਉਹਨਾਂ ਨੇ ਵਾਰਨ ਕੀਤਾ ਹੈ। ਉਹਨੇ ਬੀਬੀ ਨੇ ਸ਼ੀ ਵਾਰਨਡ ਵਾਸ਼ਿੰਗਟਨ ਅਗੇਂਸਟ ਸਟਰਗਲਿੰਗ ਟੂ ਸਪਰੈਡ ਦਾ ਸਮੈਲ ਆਫ ਗਨ ਪਾਊਡਰ ਔਨ ਆਵਰ ਲੈਂਡ ਫਰੋਮ ਅਕ੍ਰੋਸ ਦਾ ਓਸ਼ਨ। ਤੇ ਤੁਸੀਂ ਸਮੁੰਦਰੋਂ ਪਾਰ ਆ ਕੇ ਸਾਡੀ ਧਰਤੀ ਤੇ ਇਹ ਜਿਹੜੀ ਗਨ ਪਾਊਡਰ ਦੀ ਸਮੈਲ ਖਿਲਾਰ ਰਹੇ ਹੋ, ਮਤਲਬ ਤੁਸੀਂ ਜੰਗ ਨੂੰ ਦਾਵਤ ਦੇ ਰਹੇ ਹੋ। ਬੜਾ ਕਲਾਸੀ ਵਰਡ ਇਸਤੇਮਾਲ ਕੀਤੇ, ਉਹਨੂੰ ਸਾਰੇ ਦੁਨੀਆ ਦੇ ਮੀਡੀਆ ਨੇ ਐਸਾ ਹੀ ਕੈਰੀ ਕੀਤਾ ਹੈ ਕਿ ਉਹਨੇ ਕਿਹਾ ਵੀ ਇਹ ਜਿਹੜਾ ਤੁਸੀਂ ਸਮੈਲ ਆਫ ਗਨ ਪਾਊਡਰ ਔਨ ਆਵਰ ਲੈਂਡ ਫਰੋਮ ਅਕ੍ਰੋਸ ਦਾ ਓਸ਼ਨ, ਇਹ ਐਕਸੈਪਟੇਬਲ ਨਹੀਂ ਹੈ। ਔਰ ਇਹ ਸਾਰੇ ਤੋਂ ਬਾਅਦ ਅਸੀਂ ਨਾਲ ਦੀ ਨਾਲ ਇਹ ਵੀ ਦੇਖਦੇ ਹਾਂ ਕਿ ਵੀ ਭਾਰਤ ਨੂੰ ਇਸ 'ਚ ਉਹਨਾਂ ਨੇ ਘੜੀਸਿਆ ਤਾਂ ਹੋਇਆ, ਲੇਕਿਨ ਉਹਨਾਂ ਨੂੰ ਕੋਈ ਪਿਛਲੇ ਪੀਰੀਅਡ 'ਚ ਕੋਈ ਇਕਨੋਮਿਕਲ ਮੈਟਰ ਦੇ ਉੱਤੇ ਕੋਈ ਮੀਟਿੰਗਸ ਨਹੀਂ ਨੇ। ਔਰ ਇਹ ਜਦੋਂ ਹੁਣ ਅਮਰੀਕਾ ਨੇ ਇਹ ਲਾਈਨ ਇੰਡੋ ਪੈਸੀਫਿਕ ਔਰ ਚਾਈਨਾ ਕੰਟੇਨਮੈਂਟ ਲਈ, ਤੇ ਇਹਨਾਂ ਦਾ ਪਿਛਲਾ UK ਥਰਡ ਰੇਟ ਪਾਵਰ ਜਿਹੜਾ ਬਣਿਆ ਹੋਇਆ, ਉਹਨੇ ਵੀ ਕਿਹਾ ਵੀ ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ ਇਕੱਲੀ। UK ਟੂ ਸ਼ਿਫਟ ਫੋਰਨ ਪਾਲਿਸੀ ਫੋਕਸ ਟੂ ਇੰਡੋ ਪੈਸੀਫਿਕ ਇਨ ਪੋਸਟ ਬ੍ਰੈਗਜ਼ਿਟ ਰਿਵਿਊ, ਕਿਉਂਕਿ ਅੱਜ ਹੀ UK ਨੇ ਆਪਣਾ ਜਿਹੜਾ
ਪਾਲਿਸੀ ਦਾ ਡਾਕੂਮੈਂਟ ਜਿਹਦਾ ਨਾਮ ਉਹਨਾਂ ਨੇ ਰੱਖਿਆ ਗਲੋਬਲ ਬ੍ਰਿਟਨ ਇਨ a competitive age, the integrated review of security, defense, development and foreign policy। ਇਹ ਡਾਕੂਮੈਂਟ ਦਾ ਪੂਰਾ ਨਾਂ ਹੈ। ਅੱਛਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਇੰਡੋ ਪੈਸੀਫਿਕ ਟਿਲਟ ਰੱਖਾਂਗੇ ਔਰ ਇਹ ਐਨ ਐਪਲੀਕੇਸ਼ਨ ਫॉर ਪਾਰਟਨਰ ਸਟੇਟਸ of the Association of Southeast Asian Nations, ASEAN Economic Union and Royal Navy warship Queen Elizabeth career deployment to the region। ਸੋ ਜ਼ਾਹਰ ਹੈ ਯੂਕੇ ਨੇ ਵੀ ਐਲਾਨ ਦਿੱਤਾ ਹੈ ਕਿ ਜਿਹੜਾ ਇਹਨਾਂ ਦਾ ਰਾਇਲ ਨੇਵੀ ਵਾਰਸ਼ਿਪ ਹੈ ਕੁਈਨ ਐਲਿਜ਼ਾਬੈਥ ਕਰੀਅਰ, ਉਹਦਾ ਜਿਹਦਾ ਨਾਂ ਹੈ, ਉਹਨੂੰ ਅਸੀਂ ਰੀਜਨ ਦੇ ਵਿੱਚ ਕਰਾਂਗੇ, ਡਿਪਲੋਏ ਕਰਾਂਗੇ। ਔਰ ਕਿਉਂਕਿ ਅਪ੍ਰੈਲ ਦੇ ਮਹੀਨੇ ਉਹਨਾਂ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਬੋਰਿਸ ਜੌਨਸਨ ਇੰਡੀਆ ਜਾ ਰਿਹਾ ਹੈ, ਸੋ ਉਹਨਾਂ ਨੇ ਆਪਣੇ ਇਸ ਪਾਲਿਸੀ ਡਾਕੂਮੈਂਟ ਦੇ ਵਿੱਚ ਜਿੱਥੇ ਯੂਰਪ ਬਾਰੇ ਕਿਹਾ ਜੀ ਅਸੀਂ ਨੈਟੋ ਦੀ ਪੂਰੀ ਹਮਾਇਤ ਕਰਾਂਗੇ ਉਸੇ ਤਰ੍ਹਾਂ, ਔਰ ਜਿਹੜੀ ਹੈ ਪਰ ਅਸੀਂ ਵੀ ਵਿਲ ਐਨਗੇਜ ਮੋਰ ਡੀਪਲੀ ਇਨ ਇੰਡੋ ਪੈਸੀਫਿਕ। ਸੋ ਜਦੋਂ ਮੈਂ ਕਿਹਾ ਵੀ ਸਾਡੀਆਂ ਹੋਪਸ ਵੀ ਇਹਦੇ 'ਤੇ ਹੀ ਨੇ, ਬੇਸ਼ੱਕ ਅਸੀਂ ਮਾਈਨੋਰਿਟੀ ਹੈ ਪਰ ਇਸ ਸਾਰੇ 'ਚੋਂ ਸਿੱਖ ਕੌਮ ਦੀ ਇੰਪੋਰਟੈਂਸ ਵੀ ਨਿਕਲ ਸਕਦੀ ਹੈ। ਪਰ ਇੰਡੀਆ ਇਹ 100 ਪੇਜ ਦਾ ਡਾਕੂਮੈਂਟ ਹੈ ਜਿਹੜਾ ਇਹਨਾਂ ਨੇ ਫੋਰਨ ਪਾਲਿਸੀ ਦਾ ਦਿੱਤਾ ਹੈ, ਪਰ ਇੰਡੀਆ ਦਾ ਕਾਫੀ ਉਹਨਾਂ ਨੇ ਪਿੱਟ ਸਕ੍ਰੈਚ ਕੀਤੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਸਾਡਾ 2 ਹਬਸ ਹੋਣਗੀਆਂ ਜਿਹੜੀਆਂ ਸਾਡੀ ਪਾਲਿਸੀ ਦੀਆਂ, ਇੱਕ ਕਾਊਂਟਰ ਟੈਰਰਿਜ਼ਮ ਆਪਰੇਸ਼ਨ ਸੈਂਟਰ ਜਿਹੜਾ ਟੂ ਥਵਾਰਟ ਟੈਰਰਿਸਟ, ਔਰ ਦੂਸਰਾ ਜਿਵੇਂ ਵਾਈਟ ਹਾਊਸ ਨੇ ਬਣਾਇਆ ਸਿਚੁਏਸ਼ਨ ਸੈਂਟਰ ਬੇਸਡ ਇਨ ਕੈਬਨਿਟ ਆਫਿਸ ਟੂ ਇੰਪਰੂਵ ਯੂਜ਼ ਆਫ ਡਾਟਾ, ਔਰ ਦੂਸਰਾ ਔਰ ਇੰਡੀਆ ਨੂੰ ਉਹਨਾਂ ਨੇ ਕਿਹਾ ਕਿ ਇੰਡੀਆ ਇਜ਼ ਕੈਟਾਗਰਾਈਜ਼ਡ ਐਜ਼ ਐਨ ਇੰਟਰਨੈਸ਼ਨਲ ਐਕਟਰ of growing importance in the review which commits to achieving an enhanced trade partnership this year as a roadmap to a potential comprehensive trade deal। ਸੋ ਇਹਨਾਂ ਨੇ ਇੰਡੀਆ ਨੂੰ ਥਾਪੀ ਦਿੱਤੀ ਹੈ ਕਿ ਜੀ ਇੰਡੀਆ ਜਿਹੜਾ ਅਸੀਂ ਅਗਲੇ 10 ਸਾਲਾਂ ਦੇ ਲਈ ਯੂਕੇ ਇੰਡੀਆ ਰਿਲੇਸ਼ਨਸ਼ਿਪ ਨੂੰ ਅਸੀਂ ਕਿਵੇਂ ਟਰਾਂਸਫਾਰਮ ਕਰਨਾ ਹੈ ਇਸ ਬਾਰੇ ਅਸੀਂ ਪਾਲਿਸੀਜ਼ ਬਣਾਵਾਂਗੇ। ਔਰ ਇਹ ਜਿਹੜਾ ਇਸ ਵੇਲੇ ਜਦੋਂ ਅਸੀਂ ਅਪ੍ਰੈਲ 'ਚ ਉਹ ਬੋਰਿਸ ਜੌਨਸਨ ਨੇ ਜਾਣਾ ਤੇ ਫਿਰ ਇਸ ਨੂੰ ਹੋਰ ਸਪੈਸੀਫਿਕ ਕਰਨਗੇ। ਇਸੇ ਤਰ੍ਹਾਂ ਰਸ਼ੀਆ ਪ੍ਰਤੀ ਇਹੀ ਕਿਹਾ ਕਿ ਮੋਸਟ ਐਕਿਊਟ ਡਾਇਰੈਕਟ ਥ੍ਰੈਟ ਟੂ ਦਾ ਯੂਕੇ, ਐਂਟਾਈ ਰਸ਼ੀਆ ਪਾਲਿਸੀ ਰਹੇਗੀ, ਐਂਟਾਈ ਚਾਈਨਾ ਰਹੇਗੀ, ਪ੍ਰੋ ਇੰਡੀਆ ਰਹੇਗੀ, ਔਰ ਨਾਲ ਦੀ ਨਾਲ ਈਵਨ ਨਿਊਕਲੀਅਰ ਰੇਸ ਵਿੱਚ ਵੀ ਯੂਕੇ ਨੇ ਕਿਹਾ ਜੀ ਮੋਰ ਵਾਰ ਹੈਡ, ਹੁਣ ਤੱਕ ਅਸੀਂ 260 ਦੇ ਉੱਤੇ ਕੈਪ ਲਾਇਆ ਹੋਇਆ ਸੀ, ਇਸ ਨੂੰ ਅੱਗੇ ਤੋਰਾਂਗੇ। ਔਰ ਇਸ ਸਾਰੇ 'ਚੋਂ ਚੀਨ ਨੇ ਇੰਡੀਆ ਨੂੰ ਵੀ ਇੱਕ ਸਾਇਲੈਂਟ, ਜਿਵੇਂ ਨਾਰਥ ਕੋਰੀਅਨ ਜਿਮ ਕੌਂਗ ਦੀ ਸਿਸਟਰ ਨੇ ਅਮਰੀਕਾ ਨੂੰ ਜਿਹੜਾ ਉਹ ਦਿੱਤਾ ਜਵਾਬ, ਔਰ ਚਾਈਨਾ ਨੇ ਇਹ ਕਿਹਾ ਹੁਣ ਇਸ ਵੇਲੇ ਚੀਨ ਦੀਆਂ ਯੂਨੀਵਰਸਿਟੀਆਂ 'ਚ ਕੋਵਿਡ-19 ਦੇ ਚਲਦੇ ਆ 25,000 ਦੇ ਕਰੀਬ ਸਟੂਡੈਂਟ ਜਿਹੜੇ ਨੇ ਇੰਡੀਆ ਦੇ ਉਹ ਚਾਈਨਾ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਦੇ ਨੇ, ਜਿਨ੍ਹਾਂ 'ਚ ਮੋਸਟਲੀ ਮੈਡੀਕਲ ਕੋਰਸਿਸ ਡਾਕਟਰਸ ਦੇ ਨੇ। ਹੁਣ ਜਦੋਂ ਹੋਇਆ ਬਹੁਤ ਸਾਰੇ ਵਾਪਸ ਆ ਗਏ ਕਿਉਂਕਿ ਚਾਈਨਾ 'ਚੋਂ ਹੋਇਆ, ਹੁਣ ਉਹ ਵਾਪਸ ਜਾਣਾ ਚਾਹੁੰਦੇ ਨੇ, ਪਰ ਚਾਈਨਾ ਨੇ ਇਹ ਸ਼ਰਤ ਰੱਖੀ ਹੈ ਕਿ ਉਹੀ ਵਾਪਸ ਆ ਸਕਦਾ ਜਿਹੜੀ ਚਾਈਨਾ ਦੀ ਵੈਕਸੀਨ ਹੈ ਉਹ ਲਵਾਈ ਹੋਏ। ਹੁਣ ਇੰਡੀਆ ਨੇ ਤਾਂ ਪੂਰੀ ਹੌਸਟਿਲਿਟੀ ਰੱਖੀ ਹੋਈ ਹੈ ਚਾਈਨਾ ਟੂ ਅਲਾਓ ਇੰਡੀਅਨ ਟਰੈਵਲਰਸ ਓਨਲੀ ਇਫ ਦੇ ਟੇਕ ਚਾਈਨੀਜ਼ ਵੈਕਸੀਨ। ਉਹਨਾਂ ਨੇ ਕਿਹਾ ਜੀ ਉਹੀ ਅਲਾਉਡ ਨੇ, ਪਹਿਲਾਂ ਸਰਟੀਫਿਕੇਟ ਦਿਖਾਓ ਚਾਈਨੀਜ਼। ਹੁਣ ਉੱਥੇ ਕੋਈ ਡਿਸਟ੍ਰੀਬਿਊਸ਼ਨ ਹੀ ਨਹੀਂ ਹੈ। ਹੁਣ ਮਤਲਬ ਇਹ ਹੈ ਕਿ ਇੰਡੀਆ ਨੂੰ ਜਿਵੇਂ ਕਹਿੰਦਾ ਨਾ ਕਿ ਵੀ ਉਹਨਾਂ ਦਾ ਨੱਕ ਥੱਲੇ ਰਗੜਨਗੇ ਉਹ ਰਿਕੁਐਸਟ ਕਰਨਗੇ ਜੀ ਸਾਡੇ 25,000। ਔਰ ਇੰਡੀਆ ਚੌਥਾ ਵੱਡਾ ਜਿਹੜਾ ਹੈ ਉਹ ਚੌਥੇ ਨੰਬਰ 'ਤੇ ਹੈ ਜਿਹੜੇ ਸਟੂਡੈਂਟ ਜਿਨ੍ਹਾਂ ਮੁਲਕਾਂ ਦੇ ਚੀਨ 'ਚ ਪੜ੍ਹਦੇ ਨੇ। ਔਰ ਉਹਨਾਂ ਨੇ ਚੀਨ ਵਾਲੇ ਨੇ ਕਿਹਾ ਕਿ ਜੀ ਕੋਈ ਨਹੀਂ, ਅਸੀਂ ਮਤਲਬ ਹੁਣ ਠੀਕ ਹੈ, ਹਾਲਾਤ ਨਾਰਮਲ ਨੇ, ਭੇਜ ਦਿਓ, ਲੇਕਿਨ ਪਹਿਲਾਂ ਸਰਟੀਫਿਕੇਟ ਦਿਖਾਓ ਕਿ ਵੀ ਤੁਹਾਡੇ ਚਾਈਨੀਜ਼ ਵੈਕਸੀਨ ਲੱਗੀ ਹੋਈ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਅਸੀਂ ਤਾਂ ਦੂਸਰੀਆਂ ਕੰਟਰੀਜ਼ ਦੀਆਂ ਵੀ ਵੈਕਸੀਨ ਨੂੰ ਵੀ ਚਾਈਨਾ ਸਟੈਂਡਸ ਰੈਡੀ ਟੂ ਐਡਵਾਂਸ ਮਿਊਚੁਅਲ ਰੈਕੋਗਨੀਸ਼ਨ ਆਫ ਵੈਕਸੀਨਸ ਵਿਦ ਅਦਰ ਕੰਟਰੀਜ਼। ਉਹਨਾਂ ਨੇ ਕਿਹਾ ਜੀ ਤੁਸੀਂ ਸਾਡੀ ਰੈਕਗਨਾਈਜ਼ ਕਰੋ, ਅਸੀਂ ਤੁਹਾਡੀ ਕਰ ਲੈਂਦੇ, ਤੁਸੀਂ ਵੀ ਜਿਨ੍ਹਾਂ ਨੇ ਚੀਨ ਤੋਂ ਤੁਹਾਡੇ ਆਉਣਾ ਉਹ ਤੁਹਾਡੀ ਲਵਾ ਕੇ ਆ ਜਾਣਗੇ, ਪਰ ਅਸੀਂ ਉਹਨਾਂ ਨੂੰ ਹੀ ਅਲਾਓ ਕਰਾਂਗੇ ਜਿਹੜੀ ਸਾਡੀ ਵੈਕਸੀਨ ਜਿਹੜੀ ਹੈ। ਹੁਣ ਇਹ ਇੱਕ ਬੜੀ ਦਿਲਚਸਪ ਸਿਚੁਏਸ਼ਨ ਹੈ ਕਿਉਂਕਿ ਜਿਹੜੀ ਵੈਕਸੀਨ ਆਕਸਫੋਰਡ ਦੇ ਨਾਲ कोलैबोरेशन डिवेलप की और इंडिया का मोदी हमने दुनिया को दे दी फलाना, वो अद्धे देश यूरोप के उन्होंने बंद कर दी, बैन कर दिता है क्योंकि जिवें असीं जिक्र किया सी ब्लड क्लॉट और दूजे, हालांकि वर्ल्ड हैल्थ ऑर्गेनाइजेशन और दूसरे कह रहे हैं भी सेफ है, लेकिन इटली और दूसरे मुल्कों समेत
ਔਰ ਹੁਣ ਜੇ ਚੀਨ ਨੇ ਇਹ ਕਿਹਾ ਵੀ ਜੇ ਤੁਸੀਂ ਸਟੂਡੈਂਟ ਭੇਜਣੇ ਨੇ ਜੀ ਸਦਕੇ ਆਣ ਪਰ ਇਹ ਸਾਡੀ ਲਵਾ ਕੇ ਆਓ, ਤੇ ਉਹਨਾਂ ਨੇ ਈਵਨ ਜਦੋਂ ਇੰਡੀਆ ਆਪਣੀ ਵੈਕਸੀਨ ਵੀ ਜਿਹੜਾ ਉਹ ਰੈਕਗਨਾਈਜ਼ ਕਰਵਾਉਣਾ ਚਾਹੇਗਾ, ਉਹਨਾਂ ਨੇ ਕਹਿਣਾ ਦੇਖੋ ਯੂਰਪ ਵਾਲਿਆਂ ਦੇ ਪਹਿਲਾਂ ਦੱਸੋ ਤੁਹਾਡੇ ਕੀ ਸਾਈਡ ਇਫੈਕਟ ਨੇ। ਸੋ ਕੁੱਲ ਮਿਲਾ ਕੇ ਇਹ ਭਾਵੇਂ ਗੇਮ ਲੌਂਗ ਟਰਮ ਸਾਡੇ ਖਿੱਤੇ 'ਚ ਕੋਈ ਬਹੁਤੀ ਕੋਈ ਅਮਨ ਜਾਂ ਕੋਈ ਹੋਪ ਨਹੀਂ ਦਿੰਦੀ, ਲੇਕਿਨ ਜਿਵੇਂ ਮੈਂ ਕਿਹਾ ਕਿ ਜਦੋਂ ਵੱਡੇ ਆਪਸ 'ਚ ਭਿੜਦੇ ਨੇ ਉਦੋਂ ਹੀ ਜਿਹੜੀਆਂ ਛੋਟੀਆਂ ਕੌਮਾਂ ਜਾਂ ਮਾਈਨੋਰਿਟੀਜ਼ ਨੇ ਉਹਨਾਂ ਦੀ ਕੀਮਤ ਵੀ ਪੈਂਦੀ ਹੈ, ਵੈਲਿਊ ਵੀ ਹੁੰਦੀ ਹੈ, ਉਹਨਾਂ ਦੀ ਲੋੜ ਵੀ ਪੈਂਦੀ ਹੈ। ਸੋ ਮੈਂ ਸਮਝਦਾ ਵੀ ਸਿੱਖ ਫੈਕਟਰ, ਸਾਡਾ ਖਿੱਤਾ, ਖਾਲਿਸਤਾਨ ਦੀ ਸਰਜ਼ਮੀਨ ਆਉਣ ਵਾਲੇ ਪੀਰੀਅਡ 'ਚ ਇਹ ਸਾਰੇ ਜਿਹੜਾ ਜੇ ਇੰਡੋ ਪੈਸੀਫਿਕ ਔਰ ਇਹ ਸਾਰਾ ਜਿਓ ਪੋਲੀਟੀਕਲ ਫੋਕਸ ਉਧਰ ਚਲਾ ਗਿਆ ਹੈ, ਪਰ ਸਾਡੀ ਕੌਮ ਨੂੰ ਖੁਦ ਵੀ ਦੇਖਣਾ ਪਏਗਾ ਵੀ ਅਸੀਂ ਸਿਰਫ ਉਹ ਸੁਪਨਿਆਂ ਦੀ ਦੁਨੀਆ 'ਚ ਹੀ ਰਹਿਣਾ ਜਾਂ ਸਿਰਫ ਲੋਕਲ ਕੌਣ ਆ ਗਿਆ ਕੌਣ ਚਲਾ ਗਿਆ ਇਹਦੇ ਤੱਕ ਹੀ ਰਹਿਣਾ, ਜਾਂ ਇਸ ਸਿਚੁਏਸ਼ਨ ਨੂੰ ਆਪਣੇ ਫਾਇਦੇ, ਆਪਣੇ ਐਡਵਾਂਟੇਜ ਦੇ ਵਿੱਚ ਵਰਤਣਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਹਿਲਾ ਸੈਗਮੈਂਟ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਤੇ ਪੈਰਾ ਦੇ ਰਿਹਾ ਹੈ। ਇਹ ਪੈਰਾ ਤੁਹਾਡੇ ਡੋਨੇਸ਼ਨ ਸਦਕਾ, ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ ਹੋ ਰਿਹਾ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਵੱਧ ਤੋਂ ਵੱਧ TV 84 ਦੀ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਲ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ sparta@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।